अस्सलाम वालेकुम जी, सत श्री अकाल, प्रणाम जी। बाबा जी हुणां दा अगे इंटरव्यू हो चुकिया जी पार्टीशन के मुतलक, तो हुण असीं इन्हां नाल गल्लां बातां करनियां शुगल मेले दियां मखौलिया गल्लां बातां जी। इन्हां कोई शायरी भी सुनते हैं, इन्हां नूं कोई शायरी भी आती है जी। बाकी सारे जिहड़े जमाना साजी देखी उहदे मुतलक इन्हां को गल्लां बातां करदे। बाबा जी कोई शेर सुणाओ सानूं। ਉਹ ਸ਼ੇਰ ਸਾਜੀ ਸਾਧੂ ਸਿਆਉਂਦਾ ਹੈ ਬੇਬੁੱਧ ਬੰਦਿਆ ਸੁੱਧ ਸੰਭਾਲ ਬੰਦੇ ਇਸ ਉਮਰ ਦੀ ਕੋਈ ਮਰਿਆਦ ਨਹੀਂ। ਜਿਹੜੇ ਕਰਨਿਆਂ ਵਾਸਤੇ ਤੂੰ ਪੁੰਨ ਪਾਪ ਕਰਦਾ ਕੰਮ ਆਪਣਾ ਆਲ ਔਲਾਦ ਨਹੀਂ। ਮਾਰੂ ਮੌਤ ਦਾ ਸਿਰ ਤੇ ਤੇਰੇ ਰੋਜ਼ ਵੱਜੇ ਹੋ ਜੇ ਉਹ ਵੇਲਾ ਤੇਰੇ ਯਾਦ ਨਹੀਂ। ਵਾਹ ਜੀ ਵਾਹ, ਵਾਹ ਜੀ। ਇਹ ਸਾਧੂ ਸਿਆਂ ਹੋਇਆ ਉਹਦਾ ਹੈ ਸ਼ੇਰ ਹੈ ਜੀ। ਫਿਰ ਆ ਦੱਸਿਆ ਤੁਹਾਨੂੰ ਜਿਹੜਾ ਬਾਰੇ ਸ਼ਾਹ ਦਾ ਮਾਰੇ ਮਾਂ ਤੇ ਪਾਲ ਦੀ ਬੱਚਿਆਂ ਨੂੰ ਦੁੱਧ ਹੋਰ ਨਹੀਂ ਜੱਗ ਤੇ ਗਾਂ ਜਿਹਾ। ਮੇਵੇ ਸਹਿਰ ਖਾਂਦੇ ਹੋਣ ਮਿੱਠੇ ਸੁੱਖ ਨਹੀਂ ਬੋੜ ਦੀ ਛਾਂ ਜਿਹਾ। ਭੋਲਾ ਜਾਨਵਰ ਮਿਸਲ ਕਬੂਤਰਾਂ ਦੀ ਖੱਚਰ ਵਿੱਚ ਨਹੀਂ ਪੰਛੀਆਂ ਕਾਂ ਜਿਹਾ। ਦੁਸ਼ਮਣ ਮਿਲੇ ਵਿੱਚ ਜਾੜਦੇ ਫਿਰ ਵਾਰਸਾ ਜ਼ੋਰ ਨਹੀਂ ਆਪਣੀ ਮਾਂ ਜਿਹਾ। ਕਿਆ ਬਾਤ, ਸੱਚੀ ਬਾਤ। ਹਾਂਜੀ, ਫਿਰ ਪੁੱਤ ਜੰਮਦੇ ਨੂੰ ਪੁੱਠਿਆ ਕੰਮਾਂ ਤੇ ਰੋਕੀਏ ਨਾ। ਉਹ ਪੱਠਾ ਬਹਿੰਦਾ ਬਹਿੰਦਾ ਬਹਿ ਜਾਂਦਾ। ਬੈਠਾ ਕੁੱਤਾ ਨਹੀਂ ਵੜਦਾ ਉਹਨੂੰ ਮਾਰੀਏ ਬੱਟਾ, ਫਿਰ ਉੱਠ ਕੇ ਉਹ ਵੀ ਪੈ ਜਾਂਦਾ। ਪੂਰੀ ਅੱਗ ਨਾ ਮਿਲੇ ਭੱਠੇ ਨੂੰ, ਉਹ ਭੱਠਾ ਵੀ ਫਿਰ ਬਹਿ ਜਾਂਦਾ। ਜਵਾਨ ਪੁੱਤ ਨੂੰ ਜੇ ਨਾ ਵਿਆਹੀਏ ਉਹ ਰਹਿੰਦਾ ਰਹਿੰਦਾ ਰਹਿ ਜਾਂਦਾ। ਚੁਗਲਖੋਰ ਨੂੰ ਕੋਲ ਬਿਠਾਲੀਏ ਨਾ ਜਾਂਦਾ ਵੀ ਚੁਗਲੀ ਦੀ ਗੱਲ ਜ਼ਰੂਰ ਕਹਿ ਜਾਂਦਾ। ਹਾਂਜੀ, ਚੁਗਲਖੋਰ ਦੀ ਇਹ ਖਸੀਅਤ ਆ ਜੀ ਕਿ ਉਹਨੇ ਸਮਝਾਉਣ ਦੀ ਨੀਅਤ ਨਾਲ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਆ ਤੇ ਆਪਣਾ ਕੰਮ ਦਿਖਾ ਜਾਣਾ ਹੁੰਦਾ ਹੈ। ਹਮਦਰਦੀ ਦੇ ਰੂਪ ਦੇ ਵਿੱਚ ਚੁਗਲੀ ਕਰ ਜਾਂਦਾ। ਉਹ ਮੈਂ ਤੁਹਾਨੂੰ ਇੱਕ ਸ਼ੇਰ ਸੁਣਾਉਣਾ ਸੋਹਣੀ ਹੋਈ ਗੁਜਰਾਤ ਦੇ ਵਿੱਚ। ਉਹ ਪਾਣੀ ਲੈਣ ਜਾਂਦੀ ਇੱਕ ਧੋਬੀਆਂ ਦਾ ਮੁੰਡਾ ਸੀ, ਨਾਂ ਸੀ ਤਾਜੂ। ਉਹਦੇ ਮਗਰ ਫਿਰਦਾ ਹੁੰਦਾ ਸੀ। ਉਹਨੇ ਉਹਦੇ ਵੱਲ ਦੇਖਣਾ ਨੇ ਇੱਕ ਦਿਨ ਸੋਹਣੀ ਨੇ ਘੜਾ ਚੱਕਿਆ। ਮੋਮਨ ਬੀਬੀਆਂ ਦੇ ਮੱਥੇ ਨੂੰ ਘੜਾ ਲੱਗ ਜਾਂਦਾ। ਉਹ ਖੜ ਕੇ ਉਹ ਤਾਂ ਸੋਹਣੀ ਦਾ ਬੁਲਾਉਂਦੇ ਨੂੰ ਘੜਿਆ, ਕਹਿੰਦਾ ਸਾਡੇ ਨਾਲੋਂ ਤਾਂ ਤੂੰ ਚੰਗਾ ਜਿਹਨੇ ਸੋਹਣੀ ਦਾ ਮੱਥਾ ਚੁੰਮਿਆ। ਉਹ ਸਤਿਯੁਗੀ ਜ਼ਮਾਨਾ ਸੀ। ਘੜੇ ਨੇ ਕਿਹਾ ਯਾ ਅੱਲਾ ਮੈਨੂੰ ਜਮਾਨ ਦੇ, ਮੈਂ ਦੋ ਗੱਲਾਂ ਤਾਜੂ ਨਾ ਕਰ ਲਵਾਂ। ਅੱਲਾ ਬੜਾ ਬੇਪਰਵਾਹ ਨੇ ਜਮਾਨ ਦਿੱਤੀ। ਕਹਿੰਦਾ ਗੱਲ ਸੁਣ ਤਾਜੂ ਮੇਰੀ, ਖੜ ਕੇ ਮੇਰੀ ਮਿੱਟੀ ਸੀ ਵਿੱਚ ਛੱਪੜ ਦੇ ਕਮਾਰ ਨਾਲ ਕਈਆਂ ਦੇ ਪੁੱਟੇ। ਪੁੱਟ ਪੁੱਟ ਚਲਾ ਮੇਰੀਆਂ ਉੱਪਰ ਖੋਤੇ ਦੇ ਰੱਖੇ, ਘਰ ਲਿਆ ਕੇ ਸਿੱਟਿਆ ਮੈਨੂੰ ਨਾ ਡੰਡਿਆਂ ਦੇ ਕੁੱਟੇ। ਮਿੱਟੀ ਪਾ ਕੇ ਮੋਲਿਆ ਫਿਰ ਉੱਪਰ ਚੱਕ ਦੇ ਰੱਖੇ। ਜਦ ਕਲਬੂਤ ਬਾਂਡੇ ਤੇ ਆ ਗਿਆ ਮੇਰੇ ਗਲ 'ਚ ਮਾਰੇ ਤੱਫੇ। ਫਿਰ ਅੱਗ ਦੀ ਠਾਹੀ ਲਾ ਕੇ ਮੈਨੂੰ ਵਿੱਚ ਅੱਗ ਦੇ ਰੱਖੇ। ਸਾਰੀ ਰਾਤ ਮੈਂ ਅੱਗ ਵਿੱਚ ਸੜਿਆ। ਸਵੇਰ ਨੂੰ ਬਿਸਮਿਲ੍ਲਾ ਕਰਕੇ ਚੱਕੇ ਤੇਰੇ ਵਰਗੇ ਤਾਜੂ ਲੱਖਾਂ ਫਿਰਦੇ ਘੂਸੇ ਕੱਟੇ। ਵਾਹ ਜੀ ਵਾਹ, ਵਾਹ ਜੀ ਵਾਹ। ਇੱਥੇ ਕਈ ਫਿਰਦੇ ਨੇ, ਕਹਿੰਦਾ ਤੇਰੇ ਵਰਗੇ। ਸੋਹਣੀ ਨੂੰ ਤਾਂ ਮਹੀ ਮਾਲ ਦੀ ਹੋਈ ਆ। ਹਾਂਜੀ, ਸੱਚੇ ਆਸ਼ਿਕ ਸੀ। ਹਾਂ, ਸੱਚੇ ਆਸ਼ਿਕ ਸੀ। ਸਿਆਣੇ ਕਹਿੰਦੇ ਜੀ ਜੰਗ ਸੋਟੀ ਦਾ, ਪੁੱਤ ਪਲੋਠੀ ਦਾ, ਚੋਣਾ ਝੋਟੀ ਦਾ, ਪਹਿਨਣਾ 7 ਗਜ ਧੋਤੀ ਦਾ ਤੇ ਬੇਰ ਝੋਟੀ ਦਾ। ਹਾਂਜੀ, ਇਹ ਬਿਲਕੁਲ। ਫਿਰ ਗੱਲ ਦਾ ਕਰਨਾ ਸੋਨੇ ਦਾ ਘੜਨਾ। ਦਰਿਆ ਦਾ ਤਰਨਾ ਡਾਕੂ ਤੇ ਦਰਿਆ ਦਾ ਤਰਨਾ ਡਾਕੂ ਦਾ ਫੜਨਾ, ਘੋੜੇ ਤੇ ਚੜ੍ਹਨਾ ਕਿसी किसी का काम है। ਹਰ ਇੱਕ ਬੰਦਾ ਨਹੀਂ ਚੜ੍ਹ ਸਕਦਾ। ਦਰਿਆ ਦਾ ਤਰਨਾ ਵੀ ਹਰੇਕ ਨਹੀਂ ਤਰ ਸਕਦਾ। ਰੰਨ ਨੂੰ ਮੇਲਾ ਬੁਰਾ, ਫਸਲ ਨੂੰ ਤੇਲਾ ਬੁਰਾ, ਬੰਦਾ ਵੇਲਾ ਬੁਰਾ। ਔਰਤ ਬਦਕਾਰ ਬੁਰੀ, ਪਾਈਆਂ ਵਿੱਚ ਖਾਰ ਬੁਰੀ। ਪੁਲਿਸ ਦੀ ਆ ਮਾਰ ਬੁਰੀ, ਹੱਡੀਆਂ ਪਨਾਮ ਦਾ ਗਿਆ ਬੇਲਾ ਫਿਰ ਹੱਥ ਨਹੀਂ ਆਮਦਾ। ਸੱਚੀਆਂ ਗੱਲਾਂ ਸ਼ਾਇਰੀ ਖੋਲ ਕੇ ਸੁਣਾਉਂਦਾ। ਫਿਰ ਉਹ ਮੇਰੇ ਭਰਾ ਮੇਰੇ ਬਹਾਵ ਨਾਲ ਤਲਕ ਰੱਖਦੇ ਨੇ। ਇਹ ਵੀ ਲਿਖਿਆ ਉਹਨੇ, ਹਾਥੀਆਂ ਨੂੰ ਭੀੜ ਬੁਰਾ ਲੱਗਾ ਤੀਰ ਬੁਰਾ, ਬਹਾਬੀਆਂ ਨੂੰ ਪੀਰ ਬੁਰਾ ਕਦੇ ਨਹੀਂ ਸਿਖਾਉਂਦਾ। ਗਿਆ ਬੇਲਾ ਹੱਥ ਨਹੀਂ ਆਮਦਾ। ਸੱਚੀਆਂ ਗੱਲਾਂ ਸ਼ਾਇਰੀ ਖੋਲ ਕੇ ਸੁਣਾਉਂਦਾ। ਪਾਈਆਂ ਵਿੱਚ ਖਾਰ ਬੁਰੀ, ਰੰਨ ਬਦਕਾਰ ਬੁਰੀ। ਅਤੇ ਇਹ ਬੜੀਆਂ ਗੱਲਾਂ ਨੇ। ਉਹ ਹੁਣ ਜਿਹਨ ਪਰ ਜਾਂਦਾ 95-96 ਸਾਲ ਦੀ ਉਮਰ ਹੋ ਗਈ। ਮਾਸ਼ਾ ਅੱਲਾ ਜੀ, ਬੜੀ ਹਾਲੇ ਤੁਹਾਡੀ ਸਿਹਤ ਠੀਕ ਆ। ਗੱਲਾਂ ਬਾਤਾਂ ਪੂਰੇ ਗੜਕੇ ਦੇ ਨਾਲ ਕਰਦੇ ਆ। ਅੱਛਾ, ਉਹ ਸੱਪ ਵਾਲੀ ਗੱਲ ਸੁਣੋ। ਹਾਂ, ਕਿਹੜੀ ਸੁਣਨੀ ਆ? ਸੱਪ ਤਾਂ ਮੈਂ ਬਹੁਤ ਰੱਖੇ ਨੇ। ਅੱਛਾ, ਬੜੇ ਬੜੇ ਰੱਖੇ ਨੇ, ਜਿਹਨਾਂ ਨੂੰ ਜਿਹਦੇ ਸੰਗ ਚੂਰ ਵੀ ਰੱਖੇ ਨੇ। ਅੱਛਾ, ਅਲਦਹਾ ਵੀ ਰੱਖੇ ਨੇ ਜਿਹੜੇ 3-3 ਬਣਦੇ ਨੇ। ਤੁਸੀਂ? ਹਾਂ, ਬਹੁਤ ਰੱਖੇ ਨੇ ਮੈਂ। ਕਿੱਦਾਂ ਫੜ ਲੈਂਦੇ ਹੁੰਦੇ ਸੀ? ਉਹ ਫੜਨੇ ਦਾ ਇਹਨਾਂ ਦਾ ਇਹਦਾ ਕੋਈ ਇਲਮ ਨਹੀਂ। ਇਹਦਾ ਇੱਕੋ ਇਲਮ ਹੈ ਜੁਰਤ ਸੁਰਤ ਫੁਰਤ। ਅੱਛਾ, ਜੁਰਤ ਕਰੋ, ਸੁਰਤ ਨਾਲ ਫੁਰਤੀ ਕਰਕੇ ਫੜ ਲਓ ਤੇ ਇਹਦੇ ਦੰਦ ਦੋਏ ਤੋੜ ਦਿਓ। ਇਹਨੂੰ ਕੋਈ ਨਹੀਂ ਵੀ ਨਹੀਂ ਸੁਣਦੀ।
ਨਾ ਇਹਦਾ ਕੰਨ ਹੈ ਤੇ ਝੂਠ ਹੈ। ਉਹ ਕਹਿੰਦੇ ਨੇ ਜੀ ਬਾਬਾ ਇਹ ਆਇਆ ਇਹ ਜੀ ਸੱਪ ਦੌਲਤ ਤੇ ਆਸ਼ਕਾ ਕਹਿੰਦੇ ਦੌਲਤ ਤੇ ਆਸ਼ਕਾ ਸਟੇਟ ਬੈਂਕਾਂ 'ਚ ਬੈਠੇ ਇਹਨੇ ਭੈਣ ਮਰਾਉਣੀ ਆ ਉੱਥੇ ਬਾਹਰ ਜਾ ਕੇ। ਇਹ ਕਦੋਂ ਦੌਲਤ ਉੱਥੇ ਨੋਟ ਬਣਾਈ ਜਾਵੇ। ਹਾਂ ਉੱਥੇ ਨੋਟ ਬਣਾਈ ਜਾਵੇ, ਲੋਕ ਲਈ ਜਾਂ ਸਟੇਟ ਬੈਂਕਾਂ ਦਾ ਇੰਚਾਰਜ ਨਾ ਹੋਵੇ। ਇਹ ਲੋਕ ਪਾਗਲ ਹਨ। ਇਹ ਫਿਰ ਨਾਲੇ ਇਹ ਗੱਲ ਆ ਵੀ ਇਹ ਤਾਂ ਕਿਸੇ ਦਾ ਦੋਸਤ ਬਣਦਾ ਹੀ ਹੈ ਨਹੀਂ, ਮਿੱਤ ਨਹੀਂ ਹੈਗਾ ਜੀ, ਇਹ ਨਹੀਂ ਕਿਸੇ ਦਾ ਮਿੱਤ। ਸੱਪਾਂ ਦੇ ਪੁੱਤੇ ਨਹੀਂ ਮਿੱਤ ਬਣਦੇ। ਇਹ ਸੱਪਾਂ ਦੀਆਂ ਸੁਣਾਉਣਾ ਮੈਂ ਜਿਹੜੇ ਲੈ ਕੇ ਆਏ ਸੀਗੇ ਉਹ ਬੱਸ ਜਿਹੜੇ ਉਹ ਸੀ ਇੱਥੋਂ ਲੈ ਸੀ ਫੈਸਲਾਬਾਦੋਂ। ਫੈਸਲਾਬਾਦ ਤੋਂ ਸੱਪ ਲਏ ਸੀ। ਹਾਂ ਜੀ ਇੱਥੇ ਮੰਡੀ ਲੱਗਦੀ ਹੈ ਜੁਮੇਰਾਤ ਨੂੰ। ਅੱਛਾ ਸੱਪਾਂ ਦੀ। ਹਾਂ ਜੀ ਬਹੁਤ ਵੱਡੀ ਮੰਡੀ ਹੁੰਦੀ ਹੈ ਇੱਥੇ, 4 ਸੂਬਿਆਂ ਦਾ ਸੱਪ ਆਉਂਦਾ। ਅੱਛਾ ਅੱਛਾ ਅੱਛਾ। ਇੱਥੋਂ ਲੈ ਸੀ ਅਸੀਂ ਕੋਈ 90 ਕੁ ਸੱਪ ਫਨੀਆਰ ਸਾਰੇ ਕਿੰਗ ਕੋਪਰੇ। ਵਾਹ ਬਈ ਵਾਹ। ਅਸੀਂ ਉਹ ਰੱਖੇ। ਉਹ ਕਾਹਦੇ ਲਈ ਲਏ ਸੀ ਇਹਨੇ? ਓਏ ਸਾਡਾ ਇਹ ਕੱਟ ਕੇ ਦਾ ਤੇਲ ਕੱਢੀਦਾ ਸੀ। ਅੱਛਾ ਤੇਲ ਕੱਢਦੇ ਹਾਂ ਜੀ ਇਹ ਕਈਆਂ ਬਿਮਾਰੀਆਂ ਤੇ ਕੰਮ ਆਉਂਦਾ। ਅਸੀਂ ਉਹ ਥੈਲਾ ਰੱਖਦੇ ਤਾਂ ਪਿੱਛੇ ਆਪ ਮੂਹਰੇ ਬਹਿ ਗਏ। ਜਿਸ ਵਕਤ ਅਸੀਂ ਗਏ ਨਾ ਸ਼ਾਹਕੋਟ, ਉਹ ਕੋਈ ਬੰਦਾ ਸੀ ਉਹਨੇ ਕਿਹਾ ਖਬਰਾਂ ਮੱਛੀ ਹੈ ਇਹ ਉਹਨੇ ਫੜ ਕੇ ਬੋਰਾ ਸਿੱਟ ਲਿਆ, ਸਾਨੂੰ ਨਹੀਂ ਪਤਾ। ਵਿੱਚੋਂ ਕੋਈ 2 ਦਾਣੇ ਕੱਢ ਲਵਾਂ। ਹਾਂ ਵਿੱਚੋਂ ਮੱਛੀ ਸਾਰੀ ਉਹ ਬੋਰਾ ਹੀ ਕੱਢ ਲਿਆ। 2 ਮਣ 1.5 ਮਣ ਵਜਨ ਸੀ ਉਹ। ਅੱਛਾ ਉਹ 2 ਬੋਰੇ ਸੀ, 2 ਸਿੱਟ ਲਿਆ। ਉਹਨੇ ਜਦ ਬਾਹਰ ਖੋਲੇ ਨਾ ਉਹ ਨਿਕਲੇ ਫਨੀਆਰ। ਅਸੀਂ ਅੱਡੇ 'ਚ ਗਏ, ਪਿੱਛੋਂ ਬੰਦੇ ਦੇ ਨਾ ਬਈ ਲਾਰੀ ਵਿੱਚੋਂ ਮੱਛੀ ਜੇ ਲਿਖੇ ਤੇ ਸੱਪ ਸਿੱਟੇ। ਇੱਥੇ ਤਾਂ ਸੱਪ ਬਹੁਤ ਬੜੇ ਦੁਕਾਨਾਂ ਨੂੰ ਵੜ ਗਏ। ਸ਼ਾਹਕੋਟ ਸਾਰਾ ਦੁਕਾਨਾਂ ਤੇ ਬਾਹਰ। ਉਹ ਫਿਰ ਖਿੱਲਰ ਪਿੱਲਰ ਗਏ ਨਾ ਕੋਈ ਜਿੱਧਰ ਨੂੰ ਹੋਇਆ ਜਿੱਧਰ ਨੂੰ ਮੂੰਹ ਦੁਕਾਨਾਂ 'ਚ ਜਾ ਵੜੇ। ਹਾਂ ਉਹ ਮੇਰੇ ਨਾਲ ਦਾ ਸੀ, ਉਹ ਕਹਿੰਦਾ ਫੜੀਓ ਥਾਣੇਦਾਰ ਕਹਿੰਦਾ ਤੇਰੇ ਨੂੰ। ਉਹਨੇ ਕਿਹਾ ਨਹੀਂ ਜੀ ਅਸੀਂ ਜਾਣਦੇ। ਕਹਿੰਦਾ ਫਿਰ ਤੂੰ ਪਰੇ ਹੋ ਜਾ। ਉਹ ਸਾਡਾ ਨੁਕਸਾਨ ਰਹਿ ਗਿਆ, ਉੱਥੇ ਹੀ ਨੱਠ ਗਏ ਉਹ। ਤੁਹਾਡਾ ਤਾਂ ਨੁਕਸਾਨ ਜਿਹੜਾ ਹੋਇਆ, ਜਿਹੜਾ ਲੋਕਾਂ ਦੀ ਤੁੜਕ ਲਵਾਈ ਉਹ ਨੱਠ ਗਏ। ਇਹ ਫੇਰ ਆ ਬਰਨਾ ਚੱਕ ਹੈ ਕਿ ਆਪਣੇ ਬਾਰੇ ਸ਼ਾਹ ਦੇ ਕੋਟ ਜੰਡਿਆਲੇ ਦੇ ਨਾਲ ਬਰਨਾ ਚੱਕ ਹੈ। ਇੱਥੇ ਅਸੀਂ ਬਾਂਸ ਲਿਆ 2 ਕਿੱਲੇ। ਅੱਛਾ ਰਾਜ ਨੂੰ ਉਹਦਾ 4 ਲੱਖ ਦਾ ਸੌਦਾ ਆਇਆ ਸੀ, ਉਹਨਾਂ ਨੇ 50,000 ਦਿੱਤਾ। ਉੱਥੇ ਸੱਪ ਸੀ ਅਲਦਹਾ ਬਹੁਤ ਬੜਾ, ਉਹ ਦੇਖ ਕੇ ਛੱਡ ਕੇ ਨੱਠ ਗਿਆ 50,000। 2 ਬੰਦੇ 50,000 ਦੇ ਕੇ 4 ਲੱਖ ਦਾ ਸੌਦਾ ਕਰਕੇ ਛੱਡ ਗਏ। ਬਾਂਸ ਵਿੱਚ ਕਹਿੰਦੇ ਬਹੁਤ ਮਤਲਬ ਸੁਣਿਆ ਵੀ ਸੱਪ ਬਹੁਤ ਹੁੰਦਾ। ਉਹ ਜੀ ਮੈਂ ਗੱਲਾਂ ਹੀ ਨਹੀਂ, ਇਹ ਸਾਰੇ ਪਾਸੇ ਵਰ ਰਹਿੰਦਾ। ਜਦ ਅਸੀਂ ਉੱਥੇ ਜਾ ਕੇ ਮੈਂ ਰਫੀਕ ਆ ਲਾਹੌਰ ਦਾ ਉੱਥੇ ਰਕਬਾ, ਉਹਦੇ ਨਾਲ ਗੱਲ ਕੀਤੀ। ਉਹਨੇ ਕਿਹਾ ਬਾਬਾ ਲੈ ਲਾ, ਜਿਹੜਾ ਬਿਆਨਾ ਦੇ ਦੇਗਾ ਮੁੜ ਕੇ ਲੱਭਣਾ ਨਹੀਂ। ਮੈਂ ਕਿਹਾ ਅਸੀਂ ਛੱਡਣਾ ਨਹੀਂ। ਬਿਆਨਾ ਮੇਰਾ ਹੋ ਗਿਆ ਉਹਦੇ ਨਾਲ 3.5 ਲੱਖ ਦਾ। 50,000 ਰੁਪਈਆ ਦੇ ਦਿੱਤਾ। ਉਹਨੇ ਕਿਹਾ ਬਾਬਾ ਇਹ ਤੇਰੇ ਰੁਪਈਏ ਨੂੰ। ਕਿੰਨੇ ਰਕਬੇ 'ਚ ਸੀਗਾ ਬਾਂਸ? 2 ਪੈਲੀਆਂ 'ਚ। ਹਾਂ ਬਹੁਤ ਬਾਂਸ ਸੀ, 50-50 ਫੁੱਟ ਉੱਚਾ ਚੌੜੀ ਬਾਂਸ। ਉਹਨੇ ਕਿਹਾ ਇੱਥੇ ਰਹਿੰਦਾ ਅਲਦਹਾ ਸੱਪ, ਇਹਨੂੰ ਛੱਡ ਕੇ ਨੱਠ ਜਾ। ਮੈਂ ਕਿਹਾ ਹੁਣ ਅਸੀਂ ਜਾਣੀਏ ਤੇ ਉਹ ਜਾਣੇ, ਦੇਖੀ ਜਾਊਗੀ। ਉਹ ਜੀ ਬੰਦੇ ਮੈਂ ਲਾਤੇ ਉੱਥੇ ਦਿਹਾੜੀਦਾਰ। ਉਹ 3 ਦਿਨ ਵੜਦੇ, 4ਥੇ ਦਿਨ ਕਿਤੇ ਪਿਸ਼ਾਬ ਕਰਨ ਗਿਆ ਨਾ ਤੇ ਮਿੱਠੇ ਦੇ ਬੂਟੇ ਠਾ ਸੂਲੇ ਦੇ ਅੱਡਾ ਗਾਰਾ ਲੱਗਿਆ। ਉਹ ਨੱਠਿਆ। ਉਹਨੇ ਕਿਹਾ ਚਾਚਾ ਲੈ ਬਈ ਇੱਥੇ ਤਾਂ ਸਤੀਰੇ ਪਿਆ, ਬਹੁਤ ਬੜਾ ਸੱਪ ਹੈ, ਇਹ ਤਾਂ ਖਾ ਲਓ। ਅਸੀਂ ਗਏ ਤਾਂ ਉਹ ਨੱਠ ਕੇ ਕੋਲ ਦਿਬ ਸੀ, ਉਹਦੇ 'ਚ ਵੜ ਗਿਆ। ਮੈਂ ਕਿਹਾ ਹੁਣ ਤਾਂ ਨਿਕਲ ਗਿਆ। ਉਹ 4ਥੇ ਕੁ ਦਿਨ ਝੜ ਹੋਇਆ, ਬੁੜੀਆ ਘਾਹ ਲੈ ਕੇ ਹੁਣ ਉਹਨਾਂ ਨੇ ਦੇਖਿਆ, ਉਹ ਦਵਾਈ ਪਾਈ। ਸ਼ਾਮ ਪਈ ਜਦ ਅਸੀਂ ਗਏ ਫਿਰ ਉਹ ਦਿਬ 'ਚ ਵੜ ਗਿਆ। 10-12 ਦਿਨ ਹੋਏ ਨਾ, ਇੱਕ ਮੁੰਡਾ ਸਾਡੇ 'ਚੋਂ ਪਿਸ਼ਾਬ ਕਰਨ ਗਿਆ, ਉਸੇ ਮਿੱਠੇ 'ਤੇ ਫੇਰ ਸੁੱਤਾ ਪਿਆ ਥੱਲੇ। ਉਹਨੇ ਕਿਹਾ ਬਾਬਾ ਅੱਜ ਫੇਰ ਸੁੱਤਾ ਪਿਆ। ਮੈਂ 4 ਮੁੰਡੇ ਲਿਆ, ਪੱਲੀ ਸੀ ਬਹੁਤ ਬੜੀ ਸਾਡੇ ਕੋਲ 6 ਬੋਰਿਆਂ ਦੀ। ਉਹ ਚੌਹਾਂ ਨੂੰ ਫੜਾਈ ਲੜਾਂ ਦੇ ਉੱਤੋਂ ਦੱਬ ਲਿਆ। ਉੱਤੋਂ ਦੱਬ ਲਿਆ, ਖੜਾ ਹੋ ਗਿਆ ਮਾਰੇ ਜ਼ੋਰ। ਮੈਂ ਖੜ ਕੇ ਬਟਾ ਦੇ ਕੇ ਗੱਠ ਦੇ ਲਈ, ਪੰਡ ਬੰਨ੍ਹ ਕੇ ਉਹਨਾਂ ਦੇ ਡੇਰੇ 'ਚ ਜਾ ਰੱਖੀ। ਫਿਰ ਉਹਦਾ ਗਲ ਫੜਿਆ, ਗਲ ਫੜ ਕੇ ਫਿਰ ਉਹਨੂੰ ਨਾ ਮੈਂ ਬਾਹਰ ਛੱਡਿਆ। ਉਹ ਫਿਰਦਾ ਰਿਹਾ। ਮੈਂ ਕਿਹਾ ਇਹਨੂੰ ਹੁਣ ਫਾ ਵੱਢੀਏ ਵੇਚੀਏ। ਉਹ ਫਿਰ 2 ਦਿਨ ਗੱਡੀ ਕਰਾਈ, ਮੈਂ ਡਿੱਗੀ 'ਚ ਸਟਾਇਆ। ਇਹ ਗੱਡੀ ਵਾਲਾ ਡਿੱਗੀ ਸੁੱਟਣ ਲਈ ਉਹਨੂੰ ਕੀ ਸੀ, ਮੈਂ ਡਿੱਗੀ 'ਚ ਰੱਖਣਾ ਸੀ। ਤੇ ਜਦ ਅਸੀਂ ਸ਼ੇਖੂਪੁਰ ਗਏ, ਉੱਥੇ ਲੱਕੀ ਰਾਣੀ ਵਾਲਿਆਂ ਦੀ ਸਰਕਸ ਚੱਲੇ। ਉਹ ਰੰਗੀਲਾ ਸੀ ਇਹਨਾਂ ਦੇ ਵਿੱਚ, ਸੱਪਾਂ ਨੂੰ ਘਲਾਉਂਦਾ ਹੁੰਦਾ। ਉਹ ਮੈਨੂੰ ਜਾਣਦਾ ਸੀ, ਉਹਨੂੰ ਪਤਾ ਤੇ ਬਾਬਾ ਤਾਂ ਕਾਰੀਗਰ ਆ ਸੱਪਾਂ ਦਾ। ਉਹਨੇ ਕਿਹਾ ਬਾਬਾ ਕਿੱਧਰ? ਮੈਂ ਕਿਹਾ ਕਿ ਜਾਨ ਬੜਿਆ ਲਾਹੌਰ ਜਾਣਾ ਚਿੜੀਆ ਕਰ ਕੀ ਆ। ਮੈਂ ਕਿਹਾ ਅਲਦਹਾ। ਜਦ ਉਹਨੇ ਦੇਖਿਆ ਕਹਿੰਦਾ ਸਾਨੂੰ ਦੇ। ਮੈਂ ਨਹੀਂ ਦੇਣਾ। ਮੈਂ ਕਿਹਾ ਉਹ ਪੈੜੇ ਦਿਨ
ਟੋਬੇ ਕੋਲ ਦੇ ਲੱਕੀ ਰਾਣੀ ਵਾਲੇ ਅੱਛਾ ਆ ਰਾਈ। ਅੱਛਾ ਪੈੜੇ ਦੇ ਆ। ਹਾਂਜੀ ਇਹ ਪੈੜੇ ਦੇ ਨੇ। ਅੱਛਾ ਇਹਨਾਂ ਦੀਆਂ ਕੁੜੀਆਂ ਕੰਮ ਕਰਦੀਆਂ ਤੇ ਇਹੀ। ਗਾਂਧਲੀ ਹੋਣੀ। ਹਾਂਜੀ ਇਹ ਪੈੜੇ ਦਾ ਸੀ। ਅੱਛਾ ਉਹ ਫਿਰ ਜਾਂਦਲੀ ਦਾ ਮੁੰਡਾ ਆ ਗਿਆ ਮੇਰੇ ਕੋਲ। ਉਹਨੇ ਕਿਹਾ ਯਾਰ ਚਾਚਾ ਤੂੰ ਗੁਆਂਢੀਆਂ ਦੇ। ਮੈਂ ਕਿਹਾ ਮੈਂ 2 ਲੱਖ ਲੈਣਾ। ਉਹਨੇ ਕਿਹਾ ਨਹੀਂ ਨਹੀਂ। ਮੈਂ 1.5 ਲੱਖ ਤੇ ਅੜ ਗਿਆ। ਉਹਨੇ ਆ ਕੇ ਨਾਲੇ ਦਾੜੀ ਹੱਥ ਵਾਲਿਆਂ ਨੇ ਕਿਹਾ ਯਾਰ ਤੂੰ ਸਾਡਾ ਚਾਚਾ ਲੱਖ ਦੇਣਾ। ਮੈਂ ਕਿਹਾ ਮੈਂ ਨਹੀਂ ਦੇਣਾ। ਅਖੀਰੀ 1,20,000 ਦਾ ਉਹਨੂੰ ਦੇ ਕੇ ਅਸੀਂ ਵਾਪਸ ਆ ਗਏ। ਚਲੋ ਬਿਆਨੇ ਚੋਂ 1,20,000 ਨਿਕਲ ਹੀ ਗਿਆ। ਨਾਲੇ ਸਾਡਾ ਤਾਂ ਸਾਰਾ ਹੀ ਕੰਮ ਹੋ ਗਿਆ। ਉਹ ਉਹਨੇ ਰਾਈ ਨੇ ਕਿਹਾ ਸੀ ਜੇ ਤੁਸੀਂ ਬਾਂਸ ਲੈ ਜਾ ਮੈਂ ਵੱਢ ਕੇ 50,000 ਨਾਮ ਦੂੰ। ਅੱਛਾ ਮੈਂ ਕਿਹਾ ਪੋਤੀ ਜੀ ਹੁਣ ਨਾਮ ਕਹਿੰਦਾ 50,000 ਛੱਡਿਆ। ਹਾਂ ਉਦੋਂ ਉਹ ਵੀ 50,000 ਦਾ 1,20,000 ਉਧਰ ਆ ਗਿਆ 50,000 ਇਹ ਆ ਗਿਆ। ਆਪਾਂ ਨੂੰ ਤਾਂ ਮੁਕਤੀ ਪੈ ਗਿਆ ਸੀ। ਉਹ ਤਾਂ ਜੀ ਪੈ ਗਿਆ। ਇਹ ਬੱਲੇ ਬੱਲੇ ਵਾਧੂ ਦੀ ਹੋ ਗਈ। ਬੱਲੇ ਦੁਨੀਆ ਹੀ ਜਾਣਦੀ ਹੈ ਮੈਨੂੰ। ਹਾਂ ਹੁਣ ਤਾਂ ਨਿਗਾਹ ਨਹੀਂ ਹੈ। ਹੁਣ ਮੈਂ ਕੀ ਕਰਾਂ। ਸੱਪ ਤਾਂ ਆਪਣਾ ਅੱਲਾ ਦੇ ਹੁਕਮ ਨਾਲ ਕਲਮਾ ਪੜ੍ਹਾ ਦਿੱਤਾ ਸੀ ਸੱਪਾਂ ਨੂੰ। ਹਾਂ ਇਹ ਸਾਰਿਆਂ ਦੇ ਵਿੱਚੋਂ ਨਾ ਸੰਗਚੂਰ ਭੈੜਾ। ਇਹ ਜਿਹੜਾ ਬਰੀਕ ਜਿਹਾ ਹੁੰਦਾ। ਨਹੀਂ ਨਹੀਂ ਸੰਗਚੂਰਾ ਖੂਡੀ ਨਾਲ ਵੀ ਲੰਮਾ ਹੁੰਦਾ ਤੇ ਮੋਟਾ ਹੁੰਦਾ। ਅੱਛਾ ਐਸ ਬਾਦਿਆਂ ਦੀਆਂ ਕਾਲੀਆਂ ਧਾਰੀਆਂ ਹੋਣਗੀਆਂ। ਅੱਛਾ ਅੱਛਾ ਧਾਰੀਆਂ ਵਾਲਾ। ਆਸਤੇ ਆਸਤੇ ਤੁਰੂ ਫਨੀ ਅਰਨੀ ਸਿਰ ਉਹਦਾ ਨਾ ਬਿਲਕੁਲ ਤਵੇ ਨਾਲੋਂ ਵੀ ਕਾਲਾ ਹੋਊਗਾ। ਤੁਰਨਾ ਆਸਤੇ ਆਸਤੇ। ਉਹ ਬਹੁਤਾ ਖਤਰਨਾਕ ਹੈ। ਉਹ ਸੰਗ ਮਹਿਨਾ ਤਾਂ ਪੱਥਰ ਹੈ ਨਾ। ਜੇ ਪੱਥਰ ਦੇ ਡੰਗ ਮਾਰੇ ਤਾਂ ਚੂਰਾ ਚੂਰਾ ਕਰ ਦੇਵੇ। ਉਹਨੂੰ ਕਹਿੰਦੇ ਫੇਰ ਉਦੋਂ ਪੈੜਾ ਇੱਕ ਹੋਰ ਹੈ। ਆਮ ਜ਼ਿਮੀਂਦਾਰ ਦੇਖਦੇ ਨੇ ਰੱਬ ਬਚਾਈਂਦੇ ਨੇ ਇਹਨਾਂ ਦਾ ਰੱਬ ਜੀ ਨੂੰ ਖਾਣ ਕਹਿੰਦੇ ਨੇ। 4 ਲੱਤਾਂ ਵਾਲਾ। ਅੱਛਾ ਇੱਕ ਡਮੂਈ ਵੀ ਹੁੰਦੀ ਆ। ਉਹ ਦਮੂਈ ਤਾਂ ਕੁਛ ਵੀ ਨਹੀਂ ਤਾਂ ਦਰਵੇਸ਼ ਆ। ਜਦ ਮਰਜੀ ਫੜ ਲਈ ਜਦ ਤੇਰਾ ਦਿਲ ਕਰੇ ਫੜ ਲਈ। ਇਹ ਨਾ ਕਿਸੇ ਦਾ ਵਿਕਰ ਡੰਗ ਮਾਰਦੀ। ਇਹਨੂੰ ਵੱਢਣਾ ਹੀ ਨਹੀਂ ਆਉਂਦਾ। ਇਹ ਤਾਂ ਇੱਕ ਚੂਹੇ ਖਾਂਦੀ ਆ। ਤੇ ਆ ਕੋਈ ਜਾਨਵਰ ਫੜ ਲਿਆ ਤੇ ਖੋਡਾ ਆਪ ਕੱਢਦੀ ਆ। ਇਹ ਖੋਡੇ ਆਪ ਕੱਢਦੀ ਹੈ। ਦਮੂਈ ਤਾਂ ਦਰਵੇਸ਼ ਹੈ ਜੀ ਕਿਸੇ ਨੂੰ ਕੁਛ ਕਹਿੰਦੀ। ਬਾਕੀ ਚੰਦ ਸੱਪ ਨੇ ਜਿਹੜੇ ਇਹ ਖਾਣਾ ਬਹੁਤਾ ਪੈੜਾ ਹੈ। ਇਹਨੂੰ ਕਹਿੰਦੇ ਲੜੇ ਖਾਣ ਤੇ ਫੜ ਨਹੀਂ ਦਿੰਦਾ ਮਾਂ ਦਾ ਥਣ। ਹਾਂਜੀ ਉਹ ਜਿਹੜਾ ਕਹਿੰਦੇ ਪਾਣੀ ਨਹੀਂ ਬੰਦਾ ਮੰਗਦਾ ਡੰਗਿਆ ਉਹ ਕਿਹੜਾ ਆ। ਇਹ ਸੰਗਚੂਰ ਤੇ ਇਹ ਵੀ ਨਹੀਂ ਮੰਗਣ ਦਿੰਦਾ। ਇਹ ਵੀ ਕਹਿੰਦਾ ਲੜੇ ਖਾਣ ਤੇ ਫੜ ਨਹੀਂ ਦਿੰਦਾ ਮਾਂ ਦਾ ਥਣ। ਫਿਰ ਜਿਹਨੂੰ ਕਹਿੰਦੇ ਨਾ ਸ਼ਿਸ਼ਨਾਗ ਜਲੇਬੀ ਇਹਨੂੰ ਕਹਿੰਦੇ ਨੇ। ਇਹਨੂੰ ਕਹਿੰਦੇ ਲੜੇ ਟੱਕਣ ਤੇ ਰੱਖਣ ਨਹੀਂ ਦਿੰਦਾ ਚਾਟੀ ਤੇ ਚੱਪਣ। ਇੱਕ ਖੜੱਪਾ ਵੀ ਹੁੰਦਾ। ਉਹ ਖੜੱਪੇ ਹੋ ਗਏ 3 ਨਸਲ ਹੈ। ਇੱਕ ਹੈਗਾ ਕਾਲਾ, ਇੱਕ ਤਾਂਬੀਆ ਤੇ ਇੱਕ ਹੈਗਾ ਭੂਰਾ। ਇਹ 3 ਨਸਲਾਂ ਨੇ। ਇਹਨੂੰ ਅੰਗਰੇਜ਼ ਨੇ ਲਕਬ ਦਿੱਤਾ ਕਿੰਗ ਸੱਪਾਂ ਦਾ ਸਰਦਾਰ। ਬਾਬਾ ਇਹ ਉਡਣਾ ਸੱਪ ਕਿਹੜਾ ਹੁੰਦਾ ਹੈ? ਉਡਣਾ ਸੱਪ ਜਿਹੜਾ ਉਹ ਲੱਤਾਂ ਵਾਲਾ। ਲੱਤਾਂ ਵਾਲਾ ਇਹਨੂੰ ਇਹਨੂੰ ਲੱਗਦੇ ਨਹੀਂ ਜੀ ਪਰ ਇਹਨੂੰ ਲੱਗਦੇ ਨੇ ਲੱਤਾਂ ਵਾਲੇ ਨੂੰ। ਇਹੀ ਉੜ ਸਕਦਾ। ਇਹ ਲੱਤਾਂ ਵਾਲਾ ਸੱਪ ਜਿਹੜੀ ਆਮ ਫਿਲਮਾਂ ਡਰਾਮਿਆਂ ਦੀ ਗੱਲ ਬਣਾਉਂਦੇ 100 ਸਾਲ ਤੋਂ ਬਾਅਦ ਦੇਹ ਬਦਲ ਜਾਂਦਾ। ਇਹ ਗੱਲ ਸੱਚੀ ਹੈ। ਇਹ ਕੁਰਾਨ ਨਹੀਂ ਨਾ ਕਹਿੰਦਾ। ਇਹ ਜਨਾਤ ਦਾ ਕੰਮ ਆ ਸੱਪ ਬਣ ਜਾਣਾ ਤੇ ਫਿਰ ਇਨਸਾਨ ਬਣ ਜਾਣਾ। ਓਹੋ ਜਨਾਤ ਹੁੰਦੇ। ਇਹ ਜਨਾਤ ਆ ਨਾ ਉਹ ਸੱਪ ਵੀ ਬਣ ਜਾਂਦਾ ਇਨਸਾਨ। ਮੈਂ ਕੁਰਾਨ ਨਹੀਂ ਕਹਿੰਦਾ ਵੀ ਦੇਹ ਪਲਟੇ। ਇਹ ਸਾਡਾ ਤਾਂ ਕੁਰਾਨ ਤੇ ਯਕੀਨ ਨਾ। ਇਹ ਨਹੀਂ ਦੇਹ ਪਲਟ ਸਕਦਾ। ਦੇਹ ਪਲਟੇ ਤਾਂ ਵਿਆਹ ਸ਼ਾਦੀਆਂ 'ਚ ਵੀ ਘੁੰਮੇ। ਐਵੇਂ ਗੱਲਾਂ ਲੋਕਾਂ ਦਾ ਫਿਰ ਭੁਲੇਖੇ ਦੇਈ ਜਾਵੇ ਲੋਕਾਂ ਨੂੰ। ਹਾਂ ਐਵੇਂ ਝੂਠ ਬੋਲਦੇ। ਇਹਦਾ ਮਰਜ਼ੀ ਰੂਪ ਧਾਰ ਕੇ ਅਗਲੇ ਦੇ ਘਰ ਜਾ ਬੜੇ ਝੂਠ ਬੋਲਦੇ ਨੇ। ਮੈਂ ਕੋਈ ਨਹੀਂ ਦੇਹ ਪਲਟ ਸਕਦਾ। 100 ਸਾਲ ਤੱਕ ਜੇ ਦੇਹ ਪਲਟ ਜਾਂਦਾ ਅਸੀਂ ਵੀ ਪਹਿਲਾਂ ਕਹਿੰਦੇ ਹੁੰਦੇ ਸੀ। ਫਿਰ ਕਹਿੰਦੇ ਨੇ ਜੀ ਸੱਪ ਨੇ ਨਾ ਫੂਕ ਮਾਰੀ ਤੇ ਮੂੰਹ 'ਚੋਂ ਅੱਗ ਨਿਕਲੀ। ਇਹ ਵੀ ਝੂਠ ਆ। ਇਹ ਤਾਂ ਕਣਕਾਂ ਸਾਰੀਆਂ ਹੀ ਸਾੜ ਦੇਵੇ ਜ਼ਿਮੀਂਦਾਰਾਂ ਦੀ ਹੈ। ਇਹ ਸਭ ਬਕਵਾਸ ਹੈ। ਮੈਂ ਕੋਈ ਗੱਲ ਨਹੀਂ। ਇਹ ਰਾਹ ਘੇਰਦਾ ਜੀ ਸੱਪ ਫਲਾਣੇ ਤਾਂ ਇਹ ਵੀ ਬਕਵਾਸ ਆ। ਅੱਛਾ ਐਵੇਂ ਬੰਦੇ ਕਹਿੰਦੇ ਬਾਬਾ ਜੀ ਰਾਹ ਦੇ ਦਿਓ। ਉਹ ਪਾਗਲ ਨੇ ਲੋਕ। ਉਹ ਦੇਖ ਕੇ ਜਦ ਖੜਾ ਹੁੰਦਾ ਜਿਹੜੇ ਡਰ ਗਏ ਨਾ ਉਹ ਨੱਠ ਕੇ ਕਹਿੰਦੇ ਜੀ ਉੱਥੇ ਸੱਪ ਆ। ਹਾਂਜੀ ਇਹ ਤੇ ਡਰੋ ਨਾ। ਇਹ ਜਿੰਨਾ ਚਿਰ ਫਨ ਉੱਤੇ ਨੂੰ ਚੱਕਿਆ ਲੜਦਾ ਨਹੀਂ। ਜਦ ਇਹਨੇ ਲੰਮਾ ਪੈ ਕੇ ਐਂ ਕਰਨਾ ਨਾ ਫਿਰ ਇਹਨੇ ਆਉਣਾ ਮਾਰਨ ਵਾਸਤੇ। ਮੇਰਾ ਤਾਂ ਸਭ ਫੜ ਕੇ ਦੇਖੇ ਨੇ। ਅਰ ਆ ਜਦ ਫੜਨੇ ਨਾ ਕੱਤੇ 'ਚ ਇੱਕ ਇੱਕ ਖੁੱਡ ਦੇ ਵਿੱਚ 40 ਹੁੰਦੇ ਨੇ। ਉਹ ਫੜ ਕੇ ਫਿਰ ਜਦੋਂ ਤੁਸੀਂ ਲੈ ਜਾਂਦੇ ਘਰ ਇਹਨਾਂ ਨੂੰ ਖਾਣ ਪੀਣ ਨੂੰ ਕੀ ਦਿੰਦੇ? ਇਹਨਾਂ ਨੂੰ ਕੀ ਦੇਣਾ? ਭੁੱਖੇ ਹੀ ਨਹੀਂ ਉਹ ਦੇ ਦੀ ਤਾਂ 15ਵੀਂ ਮਹੀਨੇ ਨਹੀਂ ਨਾ। ਗਰਮੀਆਂ ਨੂੰ ਨਾ ਚੌਥੇ ਦਿਨ ਇਹਨਾਂ ਨੂੰ ਆਟਾ ਪਾਈਦਾ ਇਸ ਤਰ੍ਹਾਂ। ਇੱਕ ਟੱਪ ਪਾਣੀ ਦਾ ਭਰ ਲੈਣਾ ਉਹਦੇ 'ਚ 2 ਸਿਰ ਆਟਾ ਸਿੱਟ ਦੇਣਾ।
ਉਹਦੇ ਵਿੱਚ 15-20 ਸਿੱਟ ਤੇ ਉਹਨਾਂ ਨੇ ਰੱਜ ਕੇ ਪੀਣਾ, ਉਹਨੇ ਦੇ ਦੋ, ਉਹ ਕੱਢ ਤੇ ਦੂਏ ਪਾ ਤੇ ਰੱਖਣਾ ਠੰਡੇ ਥਾਂ ਕਿ ਗਰਮੀ 'ਚ ਮਰ ਜਾਂਦਾ ਹੈ। ਤੇ ਸਿਆਲ ਨੂੰ ਇਹ ਬਹੁਤਾ ਲੁਕੋ ਕੇ ਰੱਖਣਾ। ਸਿਆਲ ਵੀ ਪਾਲੇ ਦਾ ਵੀ ਬੜਾ ਚਿੱਟੂ ਆ, ਪਾਲੇ 'ਚ ਵੀ ਮਰ ਜਾਂਦਾ। ਇਹ ਸਾਰੇ ਰੱਖ ਕੇ ਦੇਖੇ ਹੋਏ ਨੇ। ਦਮੂਈ ਜਿਹੜੀ ਆ ਉਹ ਤਾਂ ਕੁਛ ਵੀ ਨਹੀਂ ਕਹਿੰਦੀ ਸੀ। ਨੇ ਕਿਹੜੀ ਕਿਸੇ ਬੁੜੀ ਨੇ ਸੱਪ ਜੰਮੇ ਸੀ? ਉਹ ਇੱਥੇ ਆ ਕੋਟ ਗੰਗੂਰਾ ਦਾ ਕੋਟ, ਇੱਥੇ ਉਹਨਾਂ ਨੂੰ ਪੁੱਛ ਲਾ, ਰਾਜ ਤੇ ਭਾਗ ਇੱਥੇ ਮੇਲਾ ਲੱਗਦਾ ਮੜੀ ਦਾ, ਰਾਜ ਤੇ ਭਾਗ ਦੋਏ ਸੀ। ਉਹ ਮਰ ਗਿਆ ਤੇ ਫਿਰ ਉਹਦਾ ਮੇਲਾ ਲੱਗਦਾ ਰਿਹਾ। ਰਾਜ ਕਹਾਣੀ ਕੀ ਆ ਉਹਨਾਂ ਦੀ? ਉਹਨਾਂ ਦੀ ਕੀ ਸਟੋਰੀ ਆ? ਉਹ ਸਟੋਰੀ ਤਾਂ ਇਹ ਹੈ ਵੀ ਮਾਈ ਨੂੰ ਪੈਦਾ ਹੋਏ ਸੀ ਸੱਪ ਜੋੜੀ। ਇੱਕ ਦਾ ਨਾਂ ਰਾਜ ਰੱਖਿਆ ਸੀ, ਇੱਕ ਦਾ ਨਾਂ ਭਾਗ ਰੱਖਿਆ ਸੀ। ਉਹ ਮਾਰਤੇ ਕਿਸੇ ਨੇ, ਇਹਨਾਂ ਨੇ ਫਿਰ ਉਹਦੀ ਮੜੀ ਬਣਾਈ ਵੀ ਇਹ ਦਰਵੇਸ਼ ਸੀ ਸਾਡਾ, ਉਹ ਬਲੀਆਂ ਮੰਗਣ ਮੰਨਦੇ ਨੇ। ਉੱਥੇ ਮੜੀ ਦਾ ਮੇਲਾ ਲੱਗਦਾ ਹੁੰਦਾ ਸੀ ਇੰਡੀਆ 'ਚ। ਹਾਂਜੀ। ਕਿਹੜੀ ਜਗ੍ਹਾ? ਆਹੋ ਕੋਟ 'ਚ, ਗੰਗੂਰਾ ਦਾ ਕੋਟ ਲੁਧਿਆਣੇ। ਹਾਂ, ਉੱਥੇ ਮੇਲਾ ਲੱਗਦਾ ਸੀ। ਪੁੱਛ ਲੈ ਇਹਨਾਂ ਨੂੰ, ਮੇਲਾ ਲੱਗਦਾ। ਗੱਲ ਮੰਨਣ 'ਚ ਨਹੀਂ ਆਉਂਦੀ ਵੀ ਬੁੜੀ ਸੱਪ ਜੰਮ। ਤੈਨੂੰ ਉਹ ਖੁਦ ਦੱਸਣਗੇ, ਐ ਦੱਸਣਗੇ ਜਿਹੜੇ ਬੈਠੇ ਨੇ। ਹਾਂ, ਆ ਬਲੀ ਉਹ ਨਹੀਂ ਕੋਟ ਕੇ ਇਹ ਦੱਸਣਗੇ ਕੀ ਆ ਗੱਲ। ਮਾਈ ਨੂੰ ਪੈਦਾ ਹੋਏ ਸੀ ਦੋਏ। ਉੱਥੇ ਦਾ ਮੇਲਾ ਲੱਗਦਾ, ਹੁਣ ਵੀ ਲੱਗਦਾ ਉਹਦਾ ਮੇਲਾ। ਬਾਬਾ ਜੀ ਹਿਕਮਤ ਕਿਹੜੀ ਸ਼ਾਦੀ ਕਰਦੇ ਆ? ਉਹ ਹਿਕਮਤ ਮੈਂ ਸਾਰੀ ਉਹ ਕੀਤੀ ਆ। ਅੱਛਾ। ਆ ਕਬੀਰ ਕਬੂਰ ਪਕੰਦਰ ਫੋੜਾ, ਅੱਛਾ, ਇਹ ਹਿਕਮਤ ਕਰ ਲਈਦੀ ਆ। ਹਾਂਜੀ। ਚੰਬਲ ਧੱਦਰ, ਇਹ ਹਿਕਮਤ ਕਰ ਲਈਦੀ ਆ। ਹਾਂਜੀ, ਆਰਾਮ ਆ ਜਾਂਦਾ। ਉਹ ਇਨਸ਼ਾਅੱਲਾ ਹੁਕਮ ਅੱਲਾ ਦੇ ਨਾਲ। ਕਬੀਰ ਦਾ ਤਾਂ 10-15 ਦਿਨਾਂ ਦਾ ਕੰਮ ਹੈ। ਅਬਲਾ ਪਹਿਲੇ ਵੀ ਹਟ ਜਾਂਦਾ। ਦਵਾਈ ਦਿੰਦੇ ਆ? ਨਹੀਂ, ਲਾਈ ਦੀ ਆ ਉੱਤੇ, ਮੱਲਮ ਬਣਾ ਕੇ ਲਾਈ ਦੀ ਆ। ਹਾਂ, ਇਹ ਚੰਬਲ ਵੀ ਉੱਤੇ ਹੀ ਲਾਉਣੀ ਪੈਂਦੀ ਆ। ਹਾਂਜੀ, ਤਦਰੀ ਦੀ ਵੀ ਇਹ ਉੱਤੇ ਲਾਉਣੇ ਵਾਲੀਆਂ ਦੋ ਮਨ ਇਹ ਬਣਾਈ ਦੀ ਆ। ਔਰ ਮਈਆਂ ਦੇ ਡੰਗਰਾਂ ਦਾ ਹਰ ਇੱਕ ਵਜ੍ਹਾ ਦਾ ਮੈਂ ਹਕੀਮ ਹਾਂ। ਦੂਰ ਦੂਰ ਤੋਂ ਮੈਨੂੰ ਲਿਜਾਂਦੇ ਨੇ ਇਹ ਜਿੰਨੇ ਵੀ ਨਾ ਜਿਨ੍ਹਾਂ ਨੇ ਬਣਾਏ ਹੋਏ ਨਾ ਪੈੜੇ, ਇਹ ਉੱਥੇ ਲੈ ਕੇ ਜਾਂਦੇ ਨੇ ਮੈਨੂੰ। ਮੈਂ ਜਾ ਕੇ ਪਰ ਉਹਨੂੰ ਦੀ ਦੁਆ ਬਣਾਉਣਾ, 2 ਦਿਨ ਉੱਥੇ ਰਹਿਣਾ। ਇਹ ਸਭ ਨਾ ਮੈਂ ਕਾਰੀਗਾਨਾ ਮਈਆਂ ਦਾ, ਗਾਈਆਂ ਦਾ, ਫਿਰ ਕਹ ਬੱਕਰੀਆਂ ਦਾ, ਭੇਡਾਂ ਦਾ, ਘੋੜੀਆਂ ਦਾ, ਹਰ ਇੱਕ ਵਜ੍ਹਾ ਦਾ ਇਲਾਜ ਆਪਣੇ ਕੋਲ। ਹਾਂਜੀ। ਇਹ ਤਾਂ ਗੁਣਾਂ ਦੀ ਗੁਥਲੀ ਆ ਤੁਸੀਂ। ਹੈਂ? ਗੁਣਾਂ ਦੀ ਗੁਥਲੀ ਆ ਫਿਰ ਤਾਂ ਤੁਸੀਂ। ਹਾਂ, ਬਹੁਤ ਇਨਸ਼ਾਅੱਲਾ ਹੁਕਮ ਹੈ। ਕੋਈ ਬਿਮਾਰੀ ਹੋਵੇ ਮੈਂ ਇਹਨੂੰ ਇਨਸ਼ਾਅੱਲਾ ਅੱਲਾ ਕਰਮ ਕਰ ਦਿੰਦਾ। ਹਾਂਜੀ, ਬਿਲਕੁਲ। ਬਹੁਤਾ ਜਦੋਂ ਸ਼ਰਕਣ ਹੋ ਜਾਂਦੀ ਮੱਝਾਂ ਨੂੰ, ਉਹ ਆਰਾਮ ਨਹੀਂ ਆਉਂਦਾ ਹੈਗਾ। ਉਹ ਕਿਉਂ ਨਹੀਂ ਆਉਂਦਾ? ਤੁਹਾਨੂੰ ਦੁਆ ਦਾ ਹੀ ਨਹੀਂ ਪਤਾ, ਮੈਂ ਲਿਖਾ ਦਿੰਦਾ, ਆਵੇ ਕਿਉਂ ਨਾ। ਉਹ ਇੱਕ ਛਟਾਕ ਲਵੋ, ਈਠ ਇੱਕ ਸਟਾਕ ਮਜੀਠ ਉਹਨੂੰ ਰਗੜ ਲਓ। ਅੱਛਾ। ਸਰਕਣ ਵਾਲੀ ਮੈਂ ਨੂੰ 1.5 ਪੱਗ ਭਾ ਮੱਖਣ 'ਚ ਰਲਾ ਕੇ ਦੇਵੋ, ਮਗਰੋਂ 1.5 ਕਿਲੋ ਦਹੀਂ ਦੇ ਵਿੱਚ ਮਿੱਠਾ ਪਾ ਕੇ ਦੇ, ਤਾਂ ਸਰਕਣ ਜਦੇ ਬੰਦ ਹੋ ਜਾਂਦੀ ਹੈ। ਇੰਨਾ ਹੀ ਕੰਮ ਹੈ ਸਰਕਣ ਦਾ। ਤਾਂ ਮਜੀਠ ਹੀ ਜ਼ਰੂਰੀ ਪੈਣਾ ਮੱਖਣ 'ਚ। ਉਹ ਪੇੜੀ ਬਣਾ ਕੇ ਪਹਿਲੇ ਦੇ ਦਿਓ, ਜਦੇ ਉਹਨੂੰ ਮਗਰੋਂ ਦਹੀਂ ਮਿੱਠਾ ਪਾ ਕੇ 1.5 ਕਿਲੋ 'ਚ ਉਹ ਦੇ ਦਿਓ। ਸਰਕਣ ਉਸੇ ਵਕਤ ਵੀ 4-5 ਦਿਨ ਸੁੱਕਾ ਪੱਠਾ ਨਹੀਂ ਪਾਉਣਾ, ਸਰਕਣ ਨਹੀਂ ਰਹੇਗੀ। ਆ ਥਣ 'ਚ ਨਾੜ ਪੈ ਜਾਂਦੀ ਆ। ਹਾਂ, ਇਹਦਾ ਇਲਾਜ ਹੈਗਾ ਜੀ, ਅੱਧਾ ਕਿਲੋ ਕਾਲੀ ਮਿਰਚ, ਅੱਛਾ, ਅੱਧਾ ਕਿਲੋ ਕੜੂ, ਅੱਛਾ, ਇਹਨਾਂ ਨੂੰ ਗ੍ਰਾਈਂਡਰ। ਕੜਕ ਵਾਲੀ ਜੀਰੀ? ਜੀਰੀ ਨਹੀਂ ਪਾਉਣੀ, ਕੜੂ ਕੱਲਾ ਹੁੰਦਾ। ਅੱਛਾ। ਅੱਧਾ ਕਿਲੋ ਕਾਲੇ ਮਿਰਚਾਂ ਕਾਲੀਆਂ, ਅੱਧਾ ਕਿਲੋ ਕੜੂ, ਇਹਨਾਂ ਨੂੰ ਗ੍ਰਾਈਂਡਰ ਕਰਾ ਲਓ। ਅੱਛਾ। 1 ਕਿਲੋ ਦੜਾ ਮਿਰਚ ਗ੍ਰਾਈਂਡਰ ਕਰਾ ਲਓ। ਇਹਨਾਂ ਨੂੰ ਮਿਕਸ ਕਰ ਲਓ। ਅੱਛਾ। ਇਹਦੇ 4 ਹਿੱਸੇ ਬਣਾ ਲਓ। ਕਸ਼ਮੀਰ ਕੇ 1 ਕਿਲੋ ਲੈ ਲਓ। ਇੱਕ ਪਾਈਆ ਦੇ ਵਿੱਚ 1 ਹਿੱਸਾ ਝੱਸਣਾ, ਜਿਹਨੂੰ ਇਹ ਨਾੜੂ ਪਵੇ, ਉਹਨੂੰ ਇੱਕ ਚੱਸ ਕੇ ਪੇੜੀ ਬਣਾ ਕੇ ਰਾਤ ਨੂੰ ਜੇ ਚੱਡਾ ਸੁੱਜਿਆ, ਸਵੇਰ ਨੂੰ ਸਾਰੀ ਸੋਜ ਲੈ ਜੂਗੀ। ਸੁਬਾਹ ਫੇਰ ਦੇ, ਸ਼ਾਮ ਨੂੰ ਰੇਸ਼ਮ ਬਣ ਜੂ। ਸ਼ਾਮ ਨੂੰ ਦੇ, ਅਗਲੀ ਸਵੇਰ ਨੂੰ ਦੁੱਧ ਆ ਜੂ ਦਾ ਪੈਪਰ 'ਚ। ਇਹ 4 ਡੰਗ ਦੇਣਾ, ਇਹ ਨਾੜ ਵੀ ਉੜ ਜਾਏਗੀ। ਕਿਆ ਬਾਤ ਆ। ਜਿਹੜੀ ਐਤਕੀ ਸੂਏ 'ਚ ਥਣ ਮਰ ਗਿਆ, ਅਗਲੇ ਸੂਏ 'ਚ ਫੇਰ ਖੁੱਲ੍ਹ ਜਾਂਦਾ। ਉਹ ਇਸ ਤਰ੍ਹਾਂ ਖੁੱਲ੍ਹਦਾ। ਉਹ ਇਹ ਦੁਆ ਨਹੀਂ ਹੈ। ਉਹਦੇ 'ਚ ਇੱਕ ਪਾਈਆ ਨਿਸ਼ਾਦਰ ਸਿੱਟਣਾ, ਠੀਕਰੀ। ਹਾਂ, ਤੇ ਵਿੱਚ 1 ਕਿਲੋ ਚੀਨੀ ਪਾਉਣੀ ਆ, 1 ਕਿਲੋ ਭਿੰਡੀ ਮਿਰਚ ਪਾਉਣੀ ਆ ਬਰੀਕ, ਛੋਟੀ। ਹਾਂ, ਛੋਟੀ। ਇਹ ਪਾ ਕੇ ਨਾ 1 ਕਿਲੋ 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 1 ਕਿਲ
ਤੇ ਇਹਦੇ ਵਿੱਚ 1 ਕਿਲੋ ਸ਼ੀਸ਼ਾ ਨੂਣ ਸਿੱਟਣਾ ਹੈ। ਅੱਛਾ ਜੀ। ਘੜੇ 'ਚ ਪਾ ਕੇ ਨੇ ਇਹਦਾ ਮੂੰਹ ਬੰਨ੍ਹ ਕੇ ਕਿਸੇ ਢੇਰ 'ਚ ਦੱਬ ਦਿਓ। 1.5 ਮਹੀਨਾ ਪਿਆ ਹੈ। 1.5 ਮਹੀਨੇ ਕਦੇ ਮੈਂ ਜੇ 2-2.5 ਮਹੀਨੇ ਸੁਣ ਜਾਓ ਉਹਦੀ 1 ਮੁੱਠੀ ਰੋਜ਼ ਨਹੀਂ ਜਾਓ। ਜਿੱਦਣ ਮੈਂ ਸੂਗੀ ਨਾੜ ਟੁੱਟ ਕੇ ਪਾਸੇ ਪਹਿਲੇ ਨਾਲ ਇਹਨਾਂ ਨਾੜ ਚਲੀ ਜਾਏਗੀ, ਦੁੱਧ ਆ ਜਾਊਗਾ। ਮਾਸ਼ਾਅੱਲਾ। ਅੱਲਾ ਦੇ ਹੁਕਮ ਅੱਲਾ ਦੇ ਨਾਲ। ਬਾਬਾ ਇੱਕ ਨਾ ਟਾਈਮ ਆਉਂਦਾ ਮੂੰਹ ਖੋਰ ਦੀ ਬਿਮਾਰੀ ਬਹੁਤ ਆਉਂਦੀ ਡੰਗਰਾਂ ਨੂੰ, ਹਾਂਜੀ ਉਹਦਾ ਵੀ ਕੋਈ ਇਲਾਜ ਹੈਗਾ ਆਪਣੇ ਕੋਲ? ਦੇਖੋ ਜੀ ਉਹਦਾ ਇਲਾਜ ਤਾਂ ਤੇਲ ਹੀ ਆ। ਤੇਲ ਹੀ? ਹਾਂਜੀ, ਉਹਨੂੰ ਤੇਲ ਦੀ ਭਰਤੀ ਦੇਵੋ, ਜਿੰਨੀ ਦਮੋਗੇ ਓਡੀ ਛੇਤੀ ਆਰਾਮ ਆਊਗਾ। ਪੱਠਾ ਨਰਮ ਦੋ, ਪੱਠਾ ਨਰਮ ਦੋ ਤੇ ਤੇਲ ਦੇਵੋ ਜ਼ਰੂਰੀ। ਉਹਨੂੰ ਤੇਲ ਦੇਵੋ, ਉਹ ਫਿਰ ਇਨਸ਼ਾਅੱਲਾ ਅੱਲਾ ਉਹਨੂੰ ਠੀਕ ਕਰ ਦਿੰਦਾ। ਅਫਾਰੇ ਦਾ ਇਲਾਜ ਇਹ ਆ, ਆਫਰ ਜਵੇ ਡੰਗਰ ਕੋਈ ਨਾ ਨੱਠੋ ਡਾਕਟਰ ਕੋਲ ਕਿਸੇ ਕੋਲ ਵੀ, ਤੁਹਾਡੇ ਘਰ 'ਚ ਆਲੂ ਚੱਕ ਕੇ ਦੇਣ ਲੱਗ ਪਓ ਉਹਨੂੰ। ਅੱਛਾ। ਆਲੂ ਕੱਚੇ ਹੀ ਦੇਈ ਜਾਣੇ ਨੇ ਮੂੰਹ 'ਚ, ਉਹ ਚੱਬੀ ਜਾਗਾ ਅਫਾਰਾ ਲਈ ਜਾਓ। 5-6 ਆਲੂ ਗਏ ਅੰਦਰ, ਅਫਾਰਾ ਖਤਮ। ਇਹ ਵੀ ਇਹ ਜਿਹੜਾ ਘੋੜੇ ਹੁੰਦੇ ਇਹਨਾਂ ਨੂੰ ਫਾਰਾ ਜਿਹੜਾ ਲੈ ਦੇ ਜਾਂਦਾ ਇਹਦਾ ਵੀ ਇਹੀ ਹਾਲ ਆ? ਘੋੜੇ ਦਾ ਇਹਨੂੰ ਦੇਣਾ ਪੈਂਦਾ ਜੀ ਜੱਬੋ ਲੋਟਾ। ਜੱਬੋ ਲੋਟਾ? ਜੱਬੋ ਲੋਟੇ ਦੀ ਗਿਰੀਆਂ 2 'ਚੋਂ 1 ਚੋਂ ਹੀ ਕੱਢ ਲਓ, ਅਬਲਾਦੇ 'ਚ ਹੀ ਕੱਢ ਲਓ। ਅੱਧੀ ਗਿਰੀ ਕੱਢ ਕੇ ਉਹਨੂੰ ਮਾੜੀ ਜਿਹੀ ਧੁੱਪ ਲਵਾ ਕੇ ਨਾ ਉਹਨੂੰ ਰਗੜ ਕੇ ਗੁੜ 'ਚ ਪਾ ਕੇ ਦੇ ਦੇ। ਤੇ ਫਿਰ ਅੱਜ ਬਹਿਣੇ ਦੀ ਦੇਰ ਆ, ਫਿਰ ਦੇਖ ਲਈ ਸਰਾਟੇ ਪੈਂਦੇ। ਭਰ ਦੂ ਕਹਿੰਦਾ ਮੈਂ ਕਹਿੰਦਾ ਲੰਮਾ ਪੈ ਜੂ। ਅੱਛਾ। ਹਾਂ, ਇੱਥੇ ਇੱਕ ਬੰਦੇ ਸੀ ਮੇਰੇ ਕੋਲ ਕੁਮਾਰ, ਉਹਨਾਂ ਦੇ ਘੋੜੇ ਨੂੰ ਬੰਨ੍ਹ ਪੈ ਗਿਆ। ਉਹ ਕਹਿੰਦੇ ਹਾਂ, ਜੋ ਕਹਿੰਦੇ ਹੁਣ ਟੁੱਟਦਾ ਨਹੀਂ, ਜੋ ਡਾਕਟਰ ਬਸ ਕਰ ਗਏ। ਮੈਂ ਕਿਹਾ ਤੁਸੀਂ ਜੱਬੋ ਲੋਟਾ ਲਿਆਵੋ। ਉਹਨਾਂ ਨੇ ਲਿਆਂਦਾ। ਮੈਂ ਕਿਹਾ ਇਹਦੀ ਉੱਤੇ ਛਿੱਲ ਲਾ ਦਿਓ, ਅੱਧੀ ਗਿਰੀ ਇਹਨੂੰ ਦਿਓ। ਘੋੜੀ ਸੀ ਉਹ ਕਹਿੰਦੇ ਸਬੂਤੀ। ਮੈਂ ਕਿਹਾ ਸਬੂਤੀ ਨੇ ਅੱਧੀ ਗਿਰੀ ਦਿਓ। ਉਹਨਾਂ ਨੇ ਉਹ ਸਬੂਤੀ ਦੇ ਦਿੱਤੀ। 10 ਮਿੰਟਾਂ ਬਾਅਦ ਨਾ ਵਿੱਚੋਂ ਆਏ ਨਿਕਲ ਕੇ ਗਟੇ। ਫਿਰ ਸਰਕਾਰ ਮੋਕ, ਫਿਰ ਉਹ ਜਦ ਬਹੁਤਾ ਪਾਣੀ ਚੱਲਿਆ ਫਿਰ ਉਹ ਲੰਮੀ ਪੈ ਗਈ। ਉਹ ਸਵੇਰ ਨੂੰ ਮੇਰੇ ਕੋਲ ਆਏ, ਉਹ ਤਾਂ ਉੱਠਦੀ ਨਹੀਂ। ਮੈਂ ਕਿੰਨੀ ਦੀ ਤੀ ਪੂਰੀ, ਤੁਸੀਂ ਤਾਂ ਆਪ ਮਾਰ ਲਈ। ਜਦ ਗਏ ਜਦ ਕਿੱਲੇ ਨੇ ਤਾਂ ਪਿੱਛੋਂ ਪਾਣੀ ਆਵੇ। ਉਹ ਮੈਂ ਕਿਹਾ ਇਹਨੂੰ ਹੁਣ ਨਾ ਇਹਨੂੰ ਦਹੀਂ ਦੇਵੋ ਵਿੱਚ, ਇਸ ਕੋਲ ਫੇਰ ਦਿੱਤੀ ਤਾਂ ਫੇਰ ਉੱਠੀ। ਇਹ ਜੱਬੋ ਲੋਟੇ ਦਾ ਇਲਾਜ ਆ, ਉਹ ਚੱਕਦਾ ਫੱਟੇ। ਬਾਬਾ ਜੀ ਤੁਸੀਂ ਭਗੰਦਰ ਫੋੜੇ ਦੀ ਗੱਲ ਕੀਤੀ ਸੀਗੀ, ਇਹ ਅਕਸਰ ਬਿਮਾਰੀ ਆ ਕਈਆਂ ਲੋਕਾਂ ਨੂੰ, ਇਹਦਾ ਕੀ ਇਲਾਜ ਆ? ਇਹ 2-20 ਰੋਜ਼ ਗੁੜ 'ਚ ਪਾ ਕੇ ਰਾਤ ਨੂੰ ਖਾਣੇ ਨੇ, ਸੌਣ ਲੱਗੇ ਨੇ। 2-20 ਤੁੰਮੇ ਦੇ, 4-20 ਖਾਣੇ ਨੇ ਇਹਦੇ ਨਾ। ਇਹ 8-20 ਹੋ ਗਏ, 4 ਦਿਨਾਂ 'ਚ 8-20 ਲਿਖਾਉਣੇ ਨੇ। ਉਵੇਂ 4 ਦਿਨਾਂ ਵਿੱਚ 2-2 ਕਰਕੇ 4 ਦਿਨ 8-20 ਖਾ ਲੈਣੇ। 8-20 ਖਾ ਲੈਣੇ। ਗੁੜ ਕਿੰਨਾ ਕੁ ਲੈਣਾ? ਉਹ ਜਿੰਨਾ ਕੋ ਜਿਵੇਂ ਗੋਲੀ ਜੀ ਵੱਟ ਕੇ ਉਹ ਬੜਾ ਚੱਬਣਾ ਮੂੰਹ ਨਾ ਹੋਏ, ਲਿਖਾ ਲੈਣਾ ਪਾਣੀ ਨਾਲ। ਉਹਦਾ ਕੋੜੇ ਹੁੰਦਾ ਨਾ। ਅਤੇ ਫਿਰ ਸਰਕਾਰ ਚਿੱਟੀ ਵੈਸਲੀਨ ਲੈ ਲੈਣੀ ਆ, 1 ਪਾਈਆ। ਉਹ ਪਾਈਆ ਦੇ ਵਿੱਚ 1 ਅੱਧਾ ਤੋਲਾ ਪਾਉਣਾ 7 ਪੁਦੀਨਾ। ਅੱਛਾ। ਤੇ ਅੱਧੀ ਛਟਾਕ ਡਲੀ ਦਾ ਮੁਸ਼ਕਪੂਰ। ਇਹਨਾਂ ਨੂੰ ਪਹਿਲੇ ਬਾਹਰ ਦੋਹਾਂ ਨੂੰ ਰਲਾ ਕੇ ਅੱਗ ਕੋਲ ਕਰ ਦੇਣਾ, ਇਹਨਾਂ ਦਾ ਪਾਣੀ ਬਣ ਜੂ। ਅੱਛਾ। ਪਾਣੀ ਬਣਿਆ ਤਾਂ ਵੈਸਲੀਨ ਦੇ ਵਿੱਚ ਸਿੱਟ ਕੇ ਇਹਨੂੰ ਮਲਮ ਬਣਾ ਕੇ ਰੱਖ ਲਓ। ਇਹ ਉੱਥੇ ਲਾਈਨ ਜਾਂ ਪਿਸ਼ਾਬ ਕਰਕੇ ਹਟਣ, ਉਂਗਲੀ ਨਾਲ ਵਿੱਚ ਲਾਤਾ, ਸਾਬਣ ਨਾਲ ਤਾਂ 6-7 ਦਿਨਾਂ ਦੇ ਵਿੱਚ ਨਾ ਇਹ ਨਿਕਲ ਕੇ ਸਭ ਬਾਹਰ ਆ ਜਾਣਗੇ। ਅੱਛਾ। ਇਹ ਜਿੰਨੇ ਵੀ ਵਿੱਚ ਕਿੱਲਣ ਨਾ 2 ਹੋਏ 3 ਹੋਏ, ਇਹ ਸਾਰੇ ਬਾਹਰ ਆ ਜਾਣਗੇ। ਇਹ ਨਹੀਂ ਰਹਿੰਦੇ ਆ। ਠੀਕ ਆ। ਵਾਹ ਜੀ ਵਾਹ। ਬਾਬਾ ਸੀਰ ਦਾ ਵੀ ਇਹੀ ਇਲਾਜ ਆ। ਬਾਬਾ ਸੀਰ ਦਾ ਵੀ ਇਹੀ ਇਲਾਜ? ਇਹੀ ਇਲਾਜ ਆ। ਬਾਬਾ ਸੀਰ ਤੇ ਬਣਦੀ ਆ। ਇਹ ਕਬਜ਼ ਦੀ ਬਿਮਾਰੀ ਆ, ਇਹ ਵੀ ਗੱਲ ਨਾਲ ਆ। ਹਾਂ, ਇਹ ਕਬਜ਼ ਦੀ ਬਿਮਾਰੀ ਆ। ਇਹ ਜਿਹੜਾ ਕਬੀਰ ਆ ਨਾ, ਇਹ ਡੱਬੀ ਬੱਕਰੀ ਹੋਵੇ, ਉਹਦੇ ਪੱਟਾਂ ਦੇ ਬਾਲ ਲਾ ਲੈਣੇ ਨੇ ਥੋੜੇ ਜਿਹੇ। ਅੱਛਾ। 1 ਤੋਲਾ ਨੀਲਾ ਥੋਥਾ ਇਹ ਅੱਗ ਵਿੱਚ ਪੂਰਾ ਭੁੰਨ ਲੈਣਾ। ਇਹਨਾਂ ਬਾਲਾਂ ਨੂੰ ਨੀਲੇ ਥੋਥੇ ਨੂੰ ਰਗੜ ਕੇ ਪਾਈਆ ਤੇਲ 'ਚ ਸਿੱਟ ਦੇਣਾ ਸਰੋਂ ਦੇ ਵਿੱਚ। ਇਹਨੂੰ ਮੱਠਾ ਬਾਲੋ ਤੇ ਫਿਰ ਇਹਦੀ ਨਾ ਮਲਮ ਬਣ ਜੂਗੀ। ਮਲਮ ਬਣ ਗਈ, ਇਹਨੂੰ ਸਾਬਣ ਨਾਲ ਧੋ ਕੇ ਨਾ ਉਹਦੇ ਉੱਤੇ ਮਲਮ ਲਾ। ਇਹ ਇਨਸ਼ਾਅੱਲਾ ਤੇ ਚਾਹੁੰਦਾ ਨੇ ਉਹਦੇ ਵਿੱਚ ਕਬੀਰ ਉੱਡ ਜਾਏਗਾ, ਕਬੀਰ ਨਹੀਂ ਰਹੇਗਾ। ਵਾਹ ਜੀ ਵਾਹ। ਕਬੀਰ ਨਹੀਂ ਰਹੇਗਾ। ਇਹ ਦਵਾਈਆਂ ਤੁਸੀਂ ਆਪ ਬਣਾ ਕੇ ਘਰ ਵੀ ਰੱਖੀਆਂ? ਹੋ ਨਹੀਂ, ਮੈਂ ਰੱਖਦਾ ਨਹੀਂ। ਕਿਸੇ ਨੂੰ ਲੋੜ ਪਵੇ ਦੱਸ ਦਿਨ, ਆਪੇ ਬਣਾ ਦੇ, ਸ਼ਫਾ ਰੱਬ ਦੇ ਦਿੰਦਾ। ਕੋਈ ਨਹੀਂ ਹੈ। ਲਕੋਰੀਏ ਦਾ ਦੇ ਨੇੜੇ ਇਲਾਜ ਆ। ਉਹ ਕਿਹੜਾ ਜੀ? 1 ਛਟਾਂਕ ਸਮੁੰਦਰ ਸੋਖ ਲਵੋ, 1 ਛਟਾਂਕ ਛਿਲਕਾ ਇਸਬਗੋਲ ਲਵੋ। ਅੱਛਾ। 1 ਤੋਲਾ ਮਾਜੂ ਪਾਵੋ। ਅੱਛਾ। ਉਹਦੇ ਵਿੱਚ ਨਾ
ਅੱਧੇ ਤੋਲੇ ਤੇ ਘੱਟ ਫਟਕੜੀ ਚਿੱਟੀ ਪਾ ਲਓ, ਇਹਨੂੰ ਰਗੜ ਕੇ ਰੱਖ ਲਓ। ਇਹਦੀਆਂ ਪੁੜੀਆਂ 15 ਜ਼ਿਆਦਾ ਬਣਦੇ। ਸੁਬਾਹ ਜਿਹੜੀ ਬੀਬੀ ਨੂੰ ਲਕੋਰੀ ਆ, ਉੱਠ ਕੇ ਨਿਰਨੇ ਪੇਟ ਕੱਚੀ ਲੱਸੀ ਨਾਲ ਇੱਕ ਪੁੜੀ ਖਾਵੇ, ਅੱਧੀ ਚਮਚੀ, ਤੇ ਫਿਰ ਦੁਪਹਿਰ ਨੂੰ ਖਾਵੇ, ਫਿਰ ਰਾਤ ਨੂੰ ਸੌਣ ਲੱਗੇ ਸਵੇਰੇ ਲਕੋਰੀਆ ਨਹੀਂ ਹੋਊਗਾ। ਵਾਹ ਜੀ ਵਾਹ, ਇੰਨੀ ਜਲਦੀ? ਮਗਰ ਸਵੇਰ ਨੂੰ ਨਹੀਂ, ਜਿਹੜੇ ਬੰਦੇ ਨੂੰ ਧਾਤ ਪੈਂਦੀ ਉਹਨੂੰ ਸਵੇਰ ਨੂੰ ਧਾਤ ਵੀ ਨਹੀਂ ਪਏਗੀ। ਕੀ ਬਾਤ। ਤੇ ਉਹ 5-7 ਦਿਨ ਨਾ ਆ ਬਲੈਲਰ ਦਾ ਰਾਂਡੇ ਦਾ ਇਹਨਾਂ ਦਾ ਇਹ ਤੇ ਬਚੇ, ਇਹ ਨਾ ਧਾਤ ਰਹੇਗੀ ਨਾ ਲਕੋਰੀਆ ਰਹੇਗਾ। ਬਾਬਾ ਅੱਜ ਕੱਲ੍ਹ ਲੋਕਾਂ ਨੂੰ ਇੱਕ ਬਲੱਡ ਪ੍ਰੈਸ਼ਰ ਦਾ ਮਸਲਾ, ਇੱਕ ਗੈਸ ਦਾ ਬਹੁਤ ਮਸਲਾ ਆ, ਉਹ ਜੀ ਇਹਦਾ ਵੀ ਕੋਈ ਹੈਗਾ ਹੱਲ? ਮੈਂ ਤੁਹਾਨੂੰ ਦੱਸਦਾ, ਇੱਕ ਸਟਾਕ ਤੇ ਲਵੋ ਇਸਬਗੋਲ ਬਲੱਡ ਵਾਲੇ ਵਾਸਤੇ, ਅੱਛਾ। ਇੱਕ ਸਟਾਕ ਸੌਂਫ, ਇੱਕ ਸਟਾਕ ਕਲਵੰਜੀ, ਅੱਛਾ। ਤੇ ਇੱਕ ਸਟਾਕ ਕਤੀਰਾ ਗੂੰਦ, ਇਹ 2 ਸਟਾਂਕਾਂ ਕੂਜਾ ਮਿਸ਼ਰੀ। ਅੱਛਾ। ਇਹਨਾਂ ਨੂੰ ਗ੍ਰੈਂਡਰ ਨਹੀਂ ਕਰਨਾ, ਇਹਨਾਂ ਨੂੰ ਰਗੜਨਾ, ਕੁੰਡੀ 'ਚ ਰਗੜਨਾ, ਚੱਟੂ ਚ। ਇਹਨਾਂ ਨੂੰ ਰਾਹਾਂ ਕੁੱਟਣੇ ਨੇ, ਗ੍ਰੈਂਡਰ ਨਹੀਂ ਕਰਨੇ। ਉਹ ਜਿਹਨੂੰ ਵੀ ਹੈ ਬਲੱਡ ਪ੍ਰੈਸ਼ਰ ਵੱਧਦਾ ਹੈ ਘਟਦਾ, ਸੁਬਾਹ 2 ਘੁੱਟਾਂ ਦੁੱਧ ਦੀ 1 ਚਮਚੇ ਇੱਕ ਰਾਤ ਨੂੰ, ਇਹ 6-7 ਦਿਨ ਖਾਵੇ, ਇਨਸ਼ਾਅੱਲਾ ਕੰਟਰੋਲ ਹੋ ਜਾਊਗਾ। ਵਾਹ ਜੀ ਵਾਹ। ਸੁਬਾਹ ਨੂੰ ਖਾਣਾ ਨਿਹਾਰ ਨੂੰ? ਹਾਂ ਨਿਹਾਰ, ਨਿਰਨੇ ਕਾਲਜੇ? ਹਾਂ ਨਿਰਨੇ ਕਾਲਜੇ 1 ਚਮਚ ਪਾਵੇ, ਮਿੱਠਾ ਹੁੰਦਾ ਬਹੁਤ, 2 ਘੁੱਟਾਂ ਦੁੱਧ ਦੀ ਜਿੰਨਾ ਮਰਜ਼ੀ ਪੀਦਾ, ਇਹ ਇਨਸ਼ਾਅੱਲਾ ਇਹ ਦਫਾ ਦਰੂਦ ਹੋ ਜਾਊਗਾ, ਇਹ ਕੰਟਰੋਲ ਹੈ ਇਹਦਾ। ਇਹ ਚੀਜ਼ਾਂ ਇਹਨੂੰ ਨਾ ਬਹੁਤ ਅੱਛੀਆਂ। ਕਲਵੰਜੀ ਤਾਂ ਵੈਸੇ ਵੀ ਤੁਹਾਨੂੰ ਪਤਾ ਹੀ, ਬਹੁਤ ਜ਼ਿਆਦਾ ਸ਼ਿਫਾ। ਹਾਂਜੀ ਹਾਂਜੀ, ਤੇ ਇਹ ਚੀਜ਼ਾਂ ਵੀ ਬਹੁਤ ਅੱਛੀਆਂ ਨੇ। ਨਾ ਜੀ ਕਾਫੀ ਗੱਲਾਂ ਬਾਤਾਂ ਹੋਈਆਂ, ਸੱਪਾਂ ਦੇ ਬਾਰੇ ਵੀ ਦੱਸੀਆਂ ਗੱਲਾਂ ਬਾਤਾਂ, ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਸ਼ੇਰੋ ਸ਼ਾਇਰੀ ਸੁਣਾਈ, ਫਿਰ ਆਪਣਾ ਹਿਕਮਤ ਦੇ ਮੁਤਲਕ ਵੀ ਗੱਲਾਂ ਬਾਤਾਂ ਕੀਤੀਆਂ। ਅਗਰ ਕਿਸੇ ਸਾਡੇ ਦੋਸਤ ਭਾਈ ਨੂੰ ਕੋਈ ਐਸਾ ਮਸਲਾ ਹੈਗਾ ਆ ਜਿਹੜਾ ਉਹ ਬਾਬਾ ਜੀ ਕੋਲੋਂ ਪੁੱਛਣਾ ਚਾਹੁੰਦਾ ਆ, ਅਸੀਂ ਨੰਬਰ ਬਾਬਾ ਜੀ ਹੁਣਾਂ ਦਾ ਦਿੱਤਾ ਹੈ, ਸਕਰੀਨ 'ਤੇ ਚੱਲ ਰਿਹਾ ਹੋਣਾ ਜੀ, ਤੁਸੀਂ ਇਹਨਾਂ ਨੰਬਰਾਂ 'ਤੇ ਰਾਬਤਾ ਕਰਕੇ ਬਾਬੇ ਜੀ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ, ਔਰ ਬਿਮਾਰੀ ਦੇ ਮੁਤਲਕ ਆਪਣਾ ਦੱਸ ਕੇ ਉਹਦੇ ਇਲਾਜ ਦੇ ਬਾਰੇ ਇਹਨਾਂ ਕੋਲ ਪੁੱਛ ਸਕਦੇ ਹਾਂ ਜੀ। ਇਹ ਇੱਕ ਫੀ ਸਬੀਲਿਲ੍ਲਾਹ, ਯਾਨੀ ਕਹਿ ਲਓ ਵੀ ਆਵਾਮ ਦੀ ਖਿਦਮਤ ਕਰਨ ਲਈ, ਹੋਰ ਕੋਈ ਬਾਬਾ ਜੀ ਕਮਾਈ ਨਹੀਂ ਕਰਦੇ ਹੈਗੇ, ਕੋਈ ਪੈਸਾ ਨਹੀਂ ਲੈਂਦੇ ਕਿਸੇ ਕੋਲੋਂ, ਗੱਲਾਂ ਬਾਤਾਂ ਦੱਸਣ ਦਾ ਮਸ਼ਵਰਾ, ਫੀਸ ਨਹੀਂ ਲੈਂਦੇ ਹੈਗੇ। ਇੱਕ ਖੁਦਾਈ ਮਤਲਬ ਕੰਮ ਆ ਜੀ, ਮਖਲੂਕ ਖੁਦਾ ਦਾ ਫਾਇਦਾ ਕਰਨ ਲਈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।